Historical move to criminalize Hindu-phobia. US advocacy group welcomes bill in Georgia. It proudly welcomes the introduction of Bill 375 in Georgia State Senate, calling it a historical move to formally recognize Hindu-phobia and anti-Hindu hate in the state's penal code. ਸਿੱਖਾਂ ਦੇ ਲਈ ਇਹ ਇੱਕ ਵੱਡਾ ਚੈਲੰਜ ਵੀ ਹੈ ਕਿ ਕੈਲੀਫੋਰਨੀਆ ਵਾਲਾ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਥਰੂ ਹੋਣਾ ਚਾਹੀਦਾ। ਉਹ ਉੱਥੇ ਵੀ ਉਹਨੂੰ ਜੇ ਕਾਸਟ ਡਿਸਕ੍ਰਿਮੀਨੇਸ਼ਨ ਵਾਲਿਆਂ ਨੂੰ ਗਵਰਨਰ ਤੋਂ ਵੀਟੋ ਕਰਾ ਸਕਦੇ ਨੇ ਤਾਂ ਅਜੇ ਬਹੁਤ ਸਾਰੀਆਂ ਹਰਡਲ ਚੋਂ ਉਸਨੇ ਗੁਜ਼ਰਨਾ ਹੈ। ਐਟਲਾਂਟਾ ਦੇ ਵਿੱਚ RSS ਦਾ ਬਹੁਤ ਵੱਡਾ ਸੈਂਟਰ ਹੈ, ਬਹੁਤ ਸਾਰੀ ਐਕਟੀਵਿਟੀ ਜਿਹੜੀ ਹੈ ਉੱਥੋਂ ਉਹ ਰਨ ਕਰਦੇ ਨੇ। ਨਾਗਪੁਰ ਨਾਲ ਵੀ ਸਿੱਧਾ ਸੰਬੰਧ ਹੈ। ਅੱਛਾ, ਲੋਕਲ ਗੁਰਦੁਆਰਿਆਂ 'ਚ ਵੀ ਇੰਟਰਫੀਅਰ ਕਰਦੇ ਨੇ। ਇਸ ਕਿਸਮ ਦੇ ਕੁਝ ਪਗੜੀਧਾਰੀ ਉਹਨਾਂ ਨੇ ਰਿਕਰੂਟ ਵੀ ਕੀਤੇ ਹੋਏ ਨੇ ਜਿਨ੍ਹਾਂ ਤੋਂ ਉਹ ਸਨਾਤਨੀ ਹਿੰਦੂ ਧਰਮ ਦਾ ਪ੍ਰਚਾਰ ਕਰਵਾਉਂਦੇ ਨੇ। Viewers, welcome back on program. So viewers, दूसरे सेगमेंट ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਅਸੈਂਬਲੀ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਨੂੰ ਅੱਗੇ ਵਧਣ ਤੋਂ ਹਿੰਦੂਤਵੀ ਸੰਸਥਾ ਰੈਗੂਲੇਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਨੂੰ ਕਾਫੀ ਝਟਕਾ ਦਿੱਤਾ ਸੀ। ਹੁਣ ਉਹਨਾਂ ਨੇ ਜਾਰਜੀਆ ਸਟੇਟ ਦੀ ਸੈਨੇਟ ਵਿੱਚ ਹਿੰਦੂ ਫੋਬੀਆ ਨੂੰ ਇੱਕ ਅਪਰਾਧ ਮੰਨਣ ਸੰਬੰਧੀ ਬਿੱਲ ਪੇਸ਼ ਕਰਵਾਇਆ ਜਿਸ ਦੇ ਉੱਪਰ ਉਹ ਬੜੀਆਂ ਕੱਛਾਂ ਮਾਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਲਫ਼ਜ਼ ਜਦੋਂ ਅਸੀਂ ਗਰੋ ਹੋ ਰਹੇ ਸੀ ਤੇ ਕਿਉਂਕਿ ਉਹਦੀ ਸਪੈਲਿੰਗ ਵੀ ਬੜੀ ਡਿਫਰੈਂਟ ਹੁੰਦੀ ਸੀ ਤਾਂ ਪ੍ਰੋਨਾਂਸੀਏਸ਼ਨ ਵੀ ਵੱਖਰੀ ਕਿਸਮ ਦਾ ਹੁੰਦਾ ਸੀ, ਲੇਕਿਨ ਉਹ ਅਕਸਰ ਯੂਜ਼ ਹੁੰਦਾ ਸੀ ਜ਼ੀਨੋਫੋਬੀਆ। ਸਪੈਲ ਹੁੰਦਾ ਸੀ ਐਕਸ ਨਾਲ। ਹਾਲਾਂ ਬਹੁਤ ਵਾਰੀ ਹੈ ਵੀ ਜੇ ਪ੍ਰੋਨਾਊਂਸ ਜ਼ੀ ਨਾਲ ਹੈ ਤਾਂ ਉਹ ਜ਼ੈਡ ਜਾਂ ਜ਼ੀ ਕਿਉਂ ਨਹੀਂ, ਪਰ ਜ਼ੀਨੋਫੋਬੀਆ XENOPHOBIA। ਔਰ ਕਿਉਂਕਿ ਫੋਬੀਆ ਲਫ਼ਜ਼ ਅਕਸਰ ਆਮ ਅੰਗਰੇਜ਼ੀ 'ਚ ਵੀ ਕੋਈ ਹਾਈਡਰੋਫੋਬੀਆ, ਕੋਈ ਕਿਸੇ ਨੂੰ ਪਾਣੀ ਤੋਂ, ਕੋਈ ਦੂਜਾ, ਤੇ ਜ਼ੀਨੋਫੋਬੀਆ ਡਿਫਾਈਨ ਕੀਤਾ ਜਾਂਦਾ ਸੀ ਕਿ ਜਿਹੜੇ ਅਨਨੋਨ ਨੇ ਜਾਂ ਫੋਰਨਰਸ ਨੇ ਉਹਨਾਂ ਪ੍ਰਤੀ ਇੱਕ ਨਫ਼ਰਤ ਦੀ ਭਾਵਨਾ। ਔਰ ਜਿਉਂ-ਜਿਉਂ ਅਸੀਂ ਇਹ 9/11 ਔਰ ਉਸ ਤੋਂ ਬਾਅਦ ਦਾ ਦੇਖਿਆ, ਉਹ ਜ਼ੀਨੋਫੋਬੀਆ ਕਈ ਫਾਰਮ ਦੇ ਵਿੱਚ ਕਨਵਰਟ ਹੋਇਆ। ਉਸ ਦੇ ਵਿੱਚ ਜ਼ਾਹਰ ਹੈ ਕਿ ਇਸਲਾਮੋਫੋਬੀਆ ਟਰਮ ਨਾ ਸਿਰਫ ਇਸਤੇਮਾਲ ਹੋਣ ਲੱਗੀ, ਲੇਕਿਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਵੇਲੇ ਉਹਨਾਂ ਨੇ UN ਦੇ ਵਿੱਚ ਇਸ ਇਸ਼ੂ ਨੂੰ ਵੀ ਚੁੱਕਿਆ ਔਰ UN ਨੇ ਇੱਕ ਦਿਨ ਵੀ ਰੈਕਗਨਾਈਜ਼ ਕੀਤਾ ਹੈ ਕਿਉਂਕਿ ਇਹ ਰੀਅਲ ਇਸਲਾਮੋਫੋਬੀਆ ਕਮਿਊਨਿਜ਼ਮ ਦੇ ਫਾਲ ਤੋਂ ਬਾਅਦ ਔਰ 9/11 ਤੋਂ ਬਾਅਦ ਹਰ ਚੀਜ਼ ਜਿਹੜੀ ਹੈ ਉਹ ਇਸਲਾਮਿਕ ਦਹਿਸ਼ਤਗਰਦੀ ਔਰ ਇਹ ਵੋ ਟਰਮੀਨੋਲੋਜੀ ਵੀ ਇਸਤੇਮਾਲ ਹੋਣੀ ਸ਼ੁਰੂ ਹੋਈ। ਔਰ ਈਵਨ ਜਿਹੜਾ ਹਾਲਾਂ ਬਹੁਤ ਸਾਰੇ ਮੁਸਲਮਾਨ ਪਛਾਣ ਨਾਲ ਤਾਂ ਨਹੀਂ ਹੈ, ਨਾਂ ਤੋਂ ਹੀ ਜੇ ਕਿਸੇ ਦੇ ਨਾਂ ਇਸਲਾਮਿਕ ਨਾਮ ਹੈ ਉਹਦੇ ਨਾਲ ਵੀ ਹੇਟਰੇਡ ਸੀ। ਲੇਕਿਨ 9/11 ਤੋਂ ਬਾਅਦ ਸਭ ਤੋਂ ਜ਼ਿਆਦਾ ਅਮਰੀਕਾ, ਕੈਨੇਡਾ ਜਾਂ ਬਾਹਰਲੇ ਮੁਲਕਾਂ 'ਚ ਜੇ ਕੋਈ ਹੇਟ ਦਾ ਸ਼ਿਕਾਰ ਹੋਇਆ ਤੇ ਉਹ ਸਿੱਖ ਸਨ। ਹੇਟ ਕ੍ਰਾਈਮਸ। ਔਰ 9/11 ਤੋਂ ਤਾਂ 3-4 ਦਿਨ ਬਾਅਦ ਅਰੀਜ਼ੋਨਾ ਦੇ ਮੈਸਾ 'ਚ ਬਲਬੀਰ ਸਿੰਘ ਸੋਢੀ ਦਾ ਮਰਡਰ ਹੋਇਆ ਔਰ ਹਜ਼ਾਰਾਂ ਵਾਕਿਆਤ ਇਹਨਾਂ ਸਾਲਾਂ ਦੇ ਵਿੱਚ ਹੋਏ ਨੇ ਜਿਹੜੇ ਹੇਟ ਕ੍ਰਾਈਮ ਦੇ ਕੈਟਾਗਰੀ 'ਚ ਆਉਂਦੇ ਨੇ। ਔਰ ਸਿੱਖ ਜਥੇਬੰਦੀਆਂ ਨੇ ਵਿਦ ਇਨ ਅਮਰੀਕਾ ਐਫਰਟ ਕਰਕੇ, ਜਿੱਥੇ ਪਹਿਲਾਂ ਇਹ ਕੈਟਾਗਰੀ ਸਿੱਖਾਂ ਦੀ ਸੈਪਰੇਟ ਨਹੀਂ ਸੀ, ਜਿਹੜੇ ਜਸਟਿਸ ਡਿਪਾਰਟਮੈਂਟ ਵਾਲੇ ਇਸ ਨੂੰ ਡੀਲ ਕਰਦੇ ਨੇ, ਉਹਦੇ 'ਚ ਉਹਨਾਂ ਨੇ ਸਿੱਖ ਹੇਟ ਕ੍ਰਾਈਮਸ ਦੀ ਕੈਟਾਗਰੀ ਨੂੰ ਮਾਨਤਾ ਦਿੱਤੀ ਕਿਉਂਕਿ ਇੰਸੀਡੈਂਟਸ ਹੀ ਇੰਨੀਆਂ ਜ਼ਿਆਦਾ ਸੀ। ਕਿਉਂਕਿ ਇੱਕ ਥਾਂ 'ਤੇ ਨਹੀਂ, ਬਹੁਤ ਸਾਰੀਆਂ ਜਿਹੜੇ ਵਾਕਿਆਤ ਸੀ ਉਹ ਇਸ ਦੇ ਨਾਲ ਜੁੜੇ। ਹੁਣ ਹੁੰਦਾ ਇਹ ਹੈ ਕਿ ਵੀ ਇਸ ਨੂੰ ਤੁਸੀਂ ਜਿਹੜੇ ਖੁਦ ਰੇਸਿਜ਼ਮ ਵਾਲੀ ਆਈਡੀਓਲੋਜੀ 'ਚ ਯਕੀਨ ਰੱਖਦੇ ਨੇ, ਹੁਣ ਜਿਹੜਾ ਜੇ ਵਰਨ ਆਸ਼ਰਮ ਹਿੰਦੂਆਂ ਦਾ ਕਹਿਣਾ ਹੋਏ ਜ਼ਾਤ ਪਾਤੀ ਸਿਸਟਮ, ਉਸ ਤੋਂ ਵਸਟ ਤਾਂ ਕੋਈ ਰੇਸਿਜ਼ਮ ਨਹੀਂ ਹੈ। ਜਿਹੜੇ ਜਨਮ ਜਾਤ ਕਿਸੇ ਨੂੰ ਜਿਹੜਾ ਉਹ ਇਨਸਾਨ ਨਾ ਮੰਨਣਾ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਕੀ ਹੈ, ਉਹਨਾਂ ਦੇ ਕੋਈ ਹਕੂਕ ਨਹੀਂ, ਉਹ ਸਭ ਹਿਊਮਨ ਵੀ ਉਹਨਾਂ ਦਾ ਦਰਜਾ ਨਹੀਂ ਹੈ। ਸੋ ਜਿਨ੍ਹਾਂ ਨੇ ਇਸ ਕਿਸਮ ਦਾ ਸਿਸਟਮ ਇਜਾਦ ਕੀਤਾ ਲਗਭਗ 4000 ਸਾਲ ਪਹਿਲਾਂ ਔਰ ਅੱਜ ਵੀ ਉਸ ਦੇ ਉੱਤੇ ਖੜੇ ਨੇ, ਤੁਹਾਨੂੰ ਕੋਈ ਹਿੰਦੂ ਵਿਦਵਾਨ, ਉਹ ਗਾਂਧੀ ਤੋਂ ਲੈ ਕੇ ਅਜੋਕੇ ਤਾਂ ਹੈ ਹੀ ਮਨੂ ਸਮ੍ਰਿਤੀ ਨੂੰ ਮੰਨਣ ਵਾਲੇ ਹਿੰਦੂ ਤਾਂ ਵੀ ਜਿਨ੍ਹਾਂ ਦੇ ਕੋਲ ਪਾਵਰ ਹੈ,
ਇੱਕ ਪਾਸੇ ਉਹ ਜਿਹੜਾ ਉਹ ਵਿਸ਼ਵ ਨੂੰ ਕੁਟੁੰਬ ਦੱਸਣ ਦਾ ਡਰਾਮਾ ਕਰਨਗੇ ਜੀ, ਸਾਰਾ ਸੰਸਾਰ ਜਿਹੜਾ ਹੈ ਉਹ ਇੱਕ ਕੁਟੁੰਬ ਹੈ, ਇੱਕ ਫੈਮਿਲੀ ਹੈ, ਸਰਵੇ ਭਵੰਤੂ ਸੁਖਿਨः ਸਰਵੇ ਸੰਤੂ ਨਿਰਾਮਯ, ਸਾਰੇ ਸੁਖੀ ਹੋਣ ਸਾਰੇ। ਲੇਕਿਨ ਇੱਕ ਵੀ ਜਿਹੜਾ ਉਹਨਾਂ ਚੋਂ ਤੁਹਾਨੂੰ ਐਸਾ ਨਹੀਂ ਮਿਲੇਗਾ ਜਿਹੜਾ ਕੰਡੈਮ ਕਰੇ ਜ਼ਾਤ ਪਾਤ ਨੂੰ, ਉਹਨੂੰ ਜਸਟੀਫਾਈ ਕਰਨਗੇ ਕਿਸੇ ਹੋਰ ਢੰਗ ਦੇ ਨਾਲ ਕਿ ਜੀ ਇਹ ਬਾਅਦ 'ਚ ਇਸ ਕਿਸਮ ਦਾ ਹੋ ਗਿਆ, ਇਹ ਬਾਈ ਬਰਥ ਨਹੀਂ ਸੀ, ਇਹ ਬਾਈ ਪ੍ਰੋਫੈਸ਼ਨ ਸੀ, ਡਾਕਟਰ ਦਾ ਮੁੰਡਾ ਡਾਕਟਰ ਕਾਮਯਾਬ ਹੁੰਦਾ ਹੈ, ਉਹ ਚਮੜੇ ਦੇ ਕੰਮ ਕਰਨ ਵਾਲੇ ਦਾ ਤੁਸੀਂ, ਔਰ ਉਹਨੂੰ ਅੱਜ ਵੀ ਇਹ ਜਸਟੀਫਾਈ ਕਰਦੇ ਨੇ ਹੁਣ। ਔਰ ਇਹਨਾਂ ਦਾ ਇਹ ਜ਼ਾਤ ਪਾਤੀ ਸਿਸਟਮ ਦੀ ਬਦਬੂ ਅਮਰੀਕਾ ਦੀਆਂ ਗਲੀਆਂ ਵਿੱਚ ਵੀ ਪਹੁੰਚੀ। ਇਹੀ ਕਾਰਨ ਸੀ ਕਿ ਸੀਐਟਲ ਦੇ ਵਿੱਚ ਇੱਕ ਹਿੰਦੂ ਮੂਲ ਦੀ ਕੌਂਸਲ ਵੂਮਨ ਨੇ ਸੀਐਟਲ ਕੌਂਸਲ ਦੇ ਵਿੱਚ ਕਾਸਟ ਡਿਸਕ੍ਰਿਮੀਨੇਸ਼ਨ ਦਾ ਬਿੱਲ ਪਾਸ ਕਰਵਾਇਆ। ਕੈਲੀਫੋਰਨੀਆ ਦੇ ਵਿੱਚ ਡਾਕਟਰ ਬੀਬੀ ਬੈਂਸ ਨੇ ਇਸ ਨੂੰ ਅੱਗੇ ਤੋਰਿਆ, ਦੋਨਾਂ ਸਦਨਾਂ 'ਚ ਅਸੈਂਬਲੀ ਔਰ ਸੈਨੇਟ 'ਚ ਪਾਸ ਹੋਇਆ, ਲੇਕਿਨ ਗਵਰਨਰ ਤੋਂ ਇਹਨਾਂ ਨੇ ਵੀਟੋ ਕਰਾਤਾ। ਅਦਰਵਾਈਜ਼ ਕੈਲੀਫੋਰਨੀਆ ਪਹਿਲੀ ਸਟੇਟ ਬਣ ਗਿਆ ਸੀ ਜਿਹਦੇ 'ਚ ਕਿ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਐਜ਼ ਏ ਅਪਾਰਥਾਈਡ ਜਾਂ ਐਜ਼ ਏ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਮਾਨਤਾ ਦਿੱਤੀ ਜਾਣੀ ਸੀ। ਔਰ ਕਿੰਨੇ ਕੇਸ ਅੱਜ ਵੀ ਬੇ ਏਰੀਆ ਸਿਲੀਕਨ ਵੈਲੀ ਦੀਆਂ ਅਦਾਲਤਾਂ 'ਚ ਨੇ ਜਿੱਥੇ ਕਿ ਸੋ ਕਾਲਡ ਲੋ ਕਾਸਟ ਵਾਲਿਆਂ ਨੇ ਕਿਹਾ ਵੀ ਕਿਵੇਂ IT ਕੰਪਨੀਆਂ ਦੇ ਮਾਲਕ ਔਰ ਦੂਜੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਟ ਕਰਦੇ ਨੇ। ਹੁਣ ਕਿਉਂਕਿ ਇਹਨਾਂ ਦੇ ਤਾਂ ਜੇ ਇਹ ਕਹਿਣਾ ਹੋਏ ਕਿ ਵੀ ਇਹਨਾਂ ਦਾ ਤਾਂ ਵਜੂਦ ਹੀ ਉਸ ਇਨਸਾਨੀ ਜਿਹੜਾ ਨਫ਼ਰਤ ਦੇ ਉੱਤੇ ਖੜਾ ਹੈ, ਜ਼ਾਤ ਪਾਤੀ। ਹੁਣ ਇਹਨਾਂ ਨੂੰ ਕਿਹਦੀ ਕੀ ਪਛਾਣ ਹੈ ਜੀ ਕਿ ਇਹ ਹਿੰਦੂ ਹੈ? ਸ਼ਕਲਾਂ ਤਾਂ ਸਾਰੀਆਂ ਇੱਕੋ ਜਿਹੀਆਂ ਲੱਗਦੀਆਂ ਨੇ, ਉਹ ਇਹਨਾਂ ਦੇ ਇੰਡੋ ਕੈਰੇਬੀਅਨ ਜਿਹਨਾਂ ਨੂੰ ਕਹਿਣ ਲੱਗ ਗਏ ਨੇ ਜਾਂ ਦੂਜੇ ਤੀਜੇ ਨੇ। ਲੇਕਿਨ ਕਿਉਂਕਿ ਇੱਕ ਪਾਸੇ ਔਰ ਇਹੀ ਕੰਮ ਇਹਨਾਂ ਨੇ UN 'ਚ ਵੀ ਕੀਤਾ, ਜਦੋਂ ਇਸਲਾਮੋਫੋਬੀਆ ਦੇ ਉੱਤੇ ਡਿਬੇਟ ਸੀ, ਇਹਨਾਂ ਦਾ ਜਿਹੜਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਉੱਥੇ ਉਹ ਰੌਲਾ ਪਾ ਰਿਹਾ ਸੀ ਕਿ ਜੀ ਹਿੰਦੂ ਫੋਬੀਆ ਵੀ ਰੈਕਗਨਾਈਜ਼ ਕਰੋ, ਤੇ ਹੱਸ ਰਹੇ ਸੀ ਬਾਕੀ ਸਾਰੇ ਕਿ ਬਈ ਇਹ ਕਿਹੜਾ ਫੋਬੀਆ ਆ ਗਿਆ, ਇਹ ਤਾਂ ਜਿਹੜਾ ਉਹ ਤੁਹਾਡਾ ਆਪਣਾ ਇਸ ਕਿਸਮ ਦੇ ਸਿਸਟਮ ਨੇ। ਹੁਣ ਜਦੋਂ ਇਹ ਹਿੰਦੂ ਫੋਬੀਆ ਦੀ ਗੱਲ ਕਰਨ ਵਾਲਿਆਂ ਨੇ ਇੱਕ ਕਦਮ ਅੱਗੇ ਜਾ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਪੋਲੀਟੀਕਲ ਡਾਈਸੈਂਟ ਨੂੰ ਕੁਚਲਣ ਦੇ ਲਈ ਕੈਨੇਡਾ, ਅਮਰੀਕਾ, UK ਦੇ ਵਿੱਚ ਜਿਹੜੀਆਂ ਆਪਣੀਆਂ ਖੁਫੀਆ ਇਹ ਐਕਟੀਵਿਟੀਜ਼ ਸ਼ੁਰੂ ਕੀਤੀਆਂ ਤੇ ਜ਼ਾਹਰ ਹੈ ਫੜੇ ਗਏ। ਕੈਨੇਡਾ 'ਚ, ਅਮਰੀਕਾ 'ਚ ਟਰਾਇਲ ਔਰ ਚੱਲ ਰਿਹਾ। ਔਰ ਹੁਣ ਤਾਂ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਵੀ ਨਿਖਿਲ ਗੁਪਤਾ ਉਹ ਤੀਜੀ ਵਾਰੀ ਆਪਣੀ ਲੀਗਲ ਟੀਮ ਬਦਲੇ, ਲੇਕਿਨ ਜੱਜ ਨੇ ਉਹਨਾਂ ਨੂੰ ਨਵੀਂ ਟੀਮ ਪ੍ਰੋਵਾਈਡ ਇਸ ਹਫ਼ਤੇ ਹੀ ਕੀਤੀ ਹੈ। ਔਰ ਪਰ ਇਹ ਕਿਹਾ ਵੀ ਟਰਾਇਲ 3 ਨਵੰਬਰ ਤੋਂ ਚੱਲੇਗਾ। ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬੀਬੀ ਬੈਂਸ ਨੇ ਦੂਸਰੀ ਸੈਨੇਟਰ ਦੇ ਨਾਲ ਮਿਲ ਕੇ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਲਿਆਂਦਾ ਕਿ ਭਾਈ ਜਿਹੜੇ ਉਹਨਾਂ ਦੇ ਪੁਲਿਸ ਪਰਸਨਲ ਨੇ ਜਾਂ ਏਜੰਸੀਆਂ ਦੇ ਬੰਦੇ ਨੇ ਉਹਨਾਂ ਦੀ ਟ੍ਰੇਨਿੰਗ ਹੋਏ, ਕਿਉਂਕਿ ਉਹ ਤਾਂ ਆਮ ਤੌਰ 'ਤੇ ਦੂਸਰੇ ਕ੍ਰਾਈਮ ਦੇ ਲਈ ਉਹਨਾਂ ਦੀ ਟ੍ਰੇਨਿੰਗ ਹੈ। ਹੁਣ ਇਸ ਦੇ ਉੱਤੇ ਹਿੰਦੂ ਤਵੀਆਂ ਨੇ ਬਹੁਤ ਰੌਲਾ ਪਾਇਆ। ਹਾਲਾਂਕਿ ਜਿਸ ਦਿਨ ਇਹ ਪੇਸ਼ ਹੋਇਆ ਉਸ ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚ ਇੰਨੀ ਵੱਡੀ ਗਿਣਤੀ ਸਿੱਖ ਸੰਗਤਾਂ ਦੀ ਮੌਜੂਦਗੀ ਸੀ ਕਿ ਇਹਨਾਂ ਦੀ ਕੋਹਨਾ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਉਹ ਉਹਨਾਂ ਦੇ ਨੁਮਾਇੰਦੇ ਉੱਥੋਂ ਖਿਸ ਗਏ। ਲੇਕਿਨ ਅਸੀਂ ਜਿਵੇਂ ਕਿਹਾ ਕਿ ਔਰ ਸਾਡੇ ਇੱਕ ਵਿਊਅਰ ਨੇ ਮੈਸੇਜ ਵੀ ਲਿਖਿਆ ਕਿ ਵੀ ਉਹ ਤਰੀਕ ਕਿੰਨੀ ਨੂੰ ਨੈਕਸਟ ਹੀਅਰਿੰਗ ਹੈ, ਉਹ ਅਸੀਂ ਬਾਅਦ ਦੇ ਵਿੱਚ ਜਦੋਂ ਤੁਸੀਂ ਮੈਸੇਜ ਸਾਂਝੇ ਕਰੋਗੇ। ਹੁਣ ਉਹਨਾਂ ਨੂੰ ਇਹ ਸੀ ਕਿ ਵੀ ਇਹ ਇੰਨੀ ਵੱਡੀ ਉਹਨਾਂ ਨੇ ਮੂੰਹ ਦੀ ਖਾਧੀ ਹੈ ਸਿੱਖਾਂ ਦੇ ਹੱਥੋਂ। ਅਜੇ ਤਾਂ ਐਪਰੋਪ੍ਰੀਏਸ਼ਨ ਕਮੇਟੀ 'ਚੋਂ ਹੀ ਉਹ ਬਾਹਰ ਆਇਆ ਬਿੱਲ, ਅਜੇ ਫੁੱਲ ਉਹਦੇ ਹਾਊਸ ਦੇ ਸਾਹਮਣੇ ਜਾਣਾ ਹੈ, ਫਿਰ ਅਸੈਂਬਲੀ ਦੇ, ਫਿਰ ਗਵਰਨਰ ਤੱਕ ਪਹੁੰਚਦੇ ਆ। ਇਹਨਾਂ ਨੇ ਕਿੰਨੀਆਂ ਰੁਕਾਵਟਾਂ ਕਰਨੀਆਂ, ਪਰ ਇਸ ਸਾਰੇ ਨੇ ਇਹਨਾਂ ਨੂੰ ਇਹਨਾਂ ਦੇ ਹੌਸਲੇ ਪਸਤ ਕੀਤੇ ਸੀ ਕਿ ਦੇ ਨੀਡਡ ਸਮ ਸ਼ਾਟ ਇਨ ਦਾ ਆਰਮ ਕਿ ਵੀ ਇਹ ਬਾਂਹ ਜੋ ਥੋੜੀ ਉੱਚੀ ਹੋਏ। ਔਰ ਅੱਜ ਕੋਹਾਨਾ ਵਾਲਿਆਂ ਨੇ ਬੜੀ ਸੈਲੀਬ੍ਰੇਸ਼ਨ ਵਾਲੇ ਮਾਹੌਲ 'ਚ ਕਿਹਾ ਕਿ ਜੀ ਜਾਰਜੀਆ ਸਟੇਟ ਪਹਿਲੀ ਸਟੇਟ ਅਮਰੀਕਾ 'ਚ ਬਣ ਗਈ ਹੈ ਜਿਨ੍ਹਾਂ ਦੇ ਸੈਨੇਟਰਸ ਨੇ, ਸੈਨੇਟਰ ਸਟਿਲ ਉਹਦਾ ਪੂਰਾ ਨਾਂ ਸੈਨੇਟਰ ਸ਼ੌਨ ਸਟਿਲ ਹੈ, ਔਰ ਉਹਨੇ ਦੂਸਰੇ ਜਿਹੜੇ ਨੇ 1-2 ਹੋਰ ਸੈਨੇਟਰਸ ਦੇ ਨਾਲ ਮਿਲ ਕੇ ਜਾਰਜੀਆ ਸਟੇਟ ਉਸ ਦੀ ਸੈਨੇਟ ਦੇ ਵਿੱਚ ਜਿਹੜਾ ਇੱਕ ਬਿੱਲ ਪੇਸ਼ ਕੀਤਾ ਹੈ, ਹਿਸਟੋਰੀਕਲ ਮੂਵ ਟੂ ਕ੍ਰਿਮੀਨਲਾਈਜ਼ ਹਿੰਦੂ ਫੋਬੀਆ, US ਐਡਵੋਕੇਸੀ ਗਰੁੱਪ ਵੈਲਕਮਸ ਬਿੱਲ ਇਨ ਜਾਰਜੀਆ। ਜਾਰਜੀਆ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਬਿੱਲ ਹਿੰਦੂ ਫੋਬੀਆ ਦੇ ਉੱਤੇ ਲਿਆਂਦਾ ਕਿ ਜਿਹੜੀ ਐਂਟੀ ਹਿੰਦੂ ਹੇਟ ਹੈ ਇਨ ਦਾ ਸਟੇਟਸ ਪੈਨਲ ਕੋਡ, ਇਹ ਇੱਕ ਕ੍ਰਾਈਮ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ
said in a statement that it proudly welcomes the introduction of Bill 375 in Georgia State Senate, calling it a historical move to formally recognize Hindu phobia and anti-Hindu hate in the state's penal code। कि जी ये ਅਸੀਂ ਇਹਨੂੰ ਵੈਲਕਮ ਕਰਦੇ ਹਾਂ, ਇਹ ਰੈਕਗਨਾਈਜ਼ ਹੋ ਗਿਆ, ਇਹ ਫਲਾਣਾ ਹੋ ਗਿਆ, ਢਿਮਕਾ ਹੋ ਗਿਆ। ਦਿਸ ਇਜ਼ ਅ ਪ੍ਰਾਊਡ ਮੋਮੈਂਟ ਫॉर द हिंदू कम्युनिटी in Georgia and across the United States, co-founder vice president of Kohana Rajiv Menon said in the statement। और फिर उन्होंने ਜਾਰਜੀਆ ਦੇ ਹਿੰਦੂਆਂ ਦੀ ਇਸ ਗੱਲ ਦਾ ਧਿਆਨ ਰਿਹਾ ਕਿ ਐਟਲਾਂਟਾ ਦੇ ਵਿੱਚ RSS ਦਾ ਬਹੁਤ ਵੱਡਾ ਸੈਂਟਰ ਹੈ, ਬਹੁਤ ਸਾਰੀ ਐਕਟੀਵਿਟੀ ਜਿਹੜੀ ਹੈ ਉੱਥੋਂ ਉਹ ਰਨ ਕਰਦੇ ਨੇ, ਨਾਗਪੁਰ ਨਾਲ ਵੀ ਸਿੱਧਾ ਸੰਬੰਧ ਹੈ। ਅੱਛਾ, ਲੋਕਲ ਗੁਰਦੁਆਰਿਆਂ 'ਚ ਵੀ ਇੰਟਰਫੀਅਰ ਕਰਦੇ ਨੇ। ਇਸ ਕਿਸਮ ਦੇ ਕੁਝ ਪਗੜੀਧਾਰੀ ਉਹਨਾਂ ਨੇ ਰਿਕਰੂਟ ਵੀ ਕੀਤੇ ਹੋਏ ਨੇ ਜਿਨ੍ਹਾਂ ਤੋਂ ਉਹ ਸਨਾਤਨੀ ਹਿੰਦੂ ਧਰਮ ਦਾ ਪ੍ਰਚਾਰ ਕਰਵਾਉਂਦੇ ਨੇ। ਸੋ ਜ਼ਾਹਰ ਹੈ ਕਿ ਵੀ ਇਸ ਕਿਸਮ ਦੇ ਬਿੱਲ ਦੀ ਇੰਟਰੋਡਕਸ਼ਨ ਦੇ ਨਾਲ ਉਹ ਅਜੇ ਕਿਉਂਕਿ ਕੈਲੀਫੋਰਨੀਆ ਉਹਨਾਂ ਨੇ ਗਿਵ ਅਪ ਨਹੀਂ ਕੀਤਾ ਹੈ, ਉਹ ਉੱਥੇ ਵੀ ਉਹਨੂੰ ਜੇ ਕਾਸਟ ਡਿਸਕ੍ਰਿਮੀਨੇਸ਼ਨ ਵਾਲਿਆਂ ਨੂੰ ਗਵਰਨਰ ਤੋਂ ਵੀਟੋ ਕਰਾ ਸਕਦੇ ਨੇ ਤਾਂ ਅਜੇ ਬਹੁਤ ਸਾਰੀਆਂ ਹਰਡਲ 'ਚੋਂ ਉਸਨੇ ਗੁਜ਼ਰਨਾ। ਪਰ ਇਹ ਹੁਣ ਇੰਨੇ ਕੁ ਦੇ ਨਾਲ ਜਰਾ ਇਹ ਚੈਨ ਦੀ ਨੀਂਦ ਸੋ ਸਕਣਗੇ ਕਿ ਜੇ ਅਸੀਂ ਜਾਰਜੀਆ ਦੇ ਵਿੱਚ ਜਿਹੜਾ ਉਹ ਲਿਆਂਦਾ। ਔਰ ਇਹਨਾਂ ਦਾ ਕਾਫੀ ਇਨਫਲੂਐਂਸ, ਜਿਵੇਂ ਅਸੀਂ ਕਿਹਾ ਕਿ ਵੀ ਇਹ ਜਿਹੜੇ ਰਾਈਟ ਵਿੰਗਰ ਹਿੰਦੂ ਨੇ, ਇਹਨਾਂ ਨੇ ਅਮਰੀਕਾ ਦੇ ਵਿੱਚ ਵੀ ਜਿਹੜੇ ਵਾਈਟ ਸੁਪਰਾਮੈਸਿਸਟ ਨੇ ਜਾਂ ਜਿਨ੍ਹਾਂ ਦੇ ਲਈ ਲਫ਼ਜ਼ ਨਿਓ ਨਾਜ਼ੀ ਵੀ ਇਸਤੇਮਾਲ ਹੁੰਦਾ ਕਿਉਂਕਿ ਇਹ ਤਾਂ ਖੁਦ ਹਿੰਦੂਤਵਾਦੀ ਆਈਡੀਓਲੋਜੀ ਨਾਜ਼ੀ ਆਈਡੀਓਲੋਜੀ ਹੈ। ਉਹਨਾਂ ਦੀ ਵੀ ਨਾਜ਼ੀਆਂ ਦੀ ਸੀ, ਵਨ ਨੇਸ਼ਨ ਵਨ ਰੇਸ ਵਨ ਪੀਪਲ ਵਨ ਲੀਡਰ। ਇਹ ਵੀ ਹਿੰਦੁਸਤਾਨ ਨੇ। ਸੋ ਸਿੱਖਾਂ ਦੇ ਲਈ ਇਹ ਇੱਕ ਵੱਡਾ ਚੈਲੰਜ ਵੀ ਹੈ ਕਿ ਕੈਲੀਫੋਰਨੀਆ ਵਾਲਾ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਥਰੂ ਹੋਣਾ ਚਾਹੀਦਾ। ਪਲੱਸ ਜਿਵੇਂ ਅਸੀਂ ਇਹ ਕਿਹਾ ਕਿ ਵੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ ਪੋਲੀਟੀਕਲ ਪ੍ਰੋਸੈਸ ਦੇ ਵਿੱਚ, ਤਾਂ ਕਿ ਹੁਣ ਤੁਸੀਂ ਦੇਖੋਗੇ ਵੀ ਇਹਨੂੰ ਇੰਨੀ ਵੱਡੀ ਖਬਰ ਬਣਾ ਦਿੱਤਾ ਹੈ। ਹਾਲਾਂ ਦੂਸਰੇ ਪਾਸੇ ਜਿਹੜਾ ਕਾਂਗਰੈਸ਼ਨਲ ਡੈਲੀਗੇਸ਼ਨ ਅਮਰੀਕਾ ਦੇ 3 ਕਾਂਗਰਸਮੈਨ, ਐਂਬੈਸਡਰ, ਉਹਨਾਂ ਦੇ ਕੌਂਸਲ ਜਨਰਲ ਕਰਤਾਰਪੁਰ ਸਾਹਿਬ 'ਚ ਉਹਨਾਂ ਨੇ ਵਿਸਾਖੀ ਸੈਲੀਬ੍ਰੇਟ ਕੀਤੀ। ਤੁਹਾਨੂੰ ਇੰਡੀਅਨ ਮੀਡੀਆ 'ਚ ਕੋਈ ਖਬਰ ਉਸ ਦੇ ਨਾਲ ਨਹੀਂ ਮਿਲੇਗੀ ਕਿਉਂਕਿ ਜਿਸ ਲੈਵਲ 'ਤੇ ਸਿੱਖਾਂ ਦੀ ਰੈਕਗਨੀਸ਼ਨ ਹੈ ਔਰ ਜੇ ਅਮਰੀਕਨ ਪੋਲੀਟੀਸ਼ੀਅਨਸ ਦਾ ਇੰਟਰਸਟ ਹੈ, ਹਾਲਾਂ ਇਹ ਠੀਕ ਹੈ ਵੀ ਉਹ ਪਾਕਿਸਤਾਨ ਗੌਰਮੈਂਟ ਦੇ ਸੱਦੇ 'ਤੇ ਹੀ ਉਹ ਡੈਲੀਗੇਸ਼ਨ ਗਿਆ, ਉਹਨਾਂ ਨੇ ਹੋਰ ਮੀਟਿੰਗਸ ਕੀਤੀਆਂ, ਪਰ ਉਹਨਾਂ ਨੇ ਵੀ ਯਕੀਨੀ ਬਣਾਇਆ ਔਰ ਪਾਕਿਸਤਾਨ ਦੀ ਹਕੂਮਤ ਨੇ ਵੀ ਯਕੀਨੀ ਬਣਾਇਆ ਹੋਏਗਾ ਕਿ ਭਾਈ ਜੇ ਉਹਨਾਂ ਨੇ ਚਾਹਨਾ ਜ਼ਾਹਰ ਕੀਤੀ ਹੈ ਤੇ ਉਹ ਜਾਣ। ਸੋ ਇਹ ਕੋਈ ਛੋਟੀ ਗੱਲ ਨਹੀਂ ਹੈ। ਜਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਖਾਸ ਵਿਸਾਖੀ ਦੇ ਮੌਕੇ 'ਤੇ ਆਪਣੇ ਪਰਿਵਾਰ ਨਾਲ ਆ ਕੇ ਸਰਵ ਕਰ ਰਹੇ ਨੇ ਲੰਗਰ ਦੇ ਵਿੱਚ। ਔਰ ਇਹ ਇਹਨਾਂ ਨੂੰ ਬਹੁਤ ਤਕਲੀਫ ਦਿੰਦੀ ਹੈ ਗੱਲ। ਇਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਸਿੱਖਾਂ ਨੂੰ ਬਦਨਾਮ ਕਰਨ ਲਈ, ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਇਹਨਾਂ ਦੀ ਡਾਈਸੈਂਟ ਦੀ ਆਵਾਜ਼ ਦਬਾਉਣ ਲਈ ਇਸ ਧਰਤੀ ਦੇ ਉੱਤੇ ਵਾਇਲੈਂਸ ਵੀ ਕੀਤੀ ਹੈ, ਪਰ ਇਹਨਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੈ ਜਾਂ ਇਸ ਤੋਂ ਸਖਣੇ ਨੇ ਕਿ ਅਬ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ, ਕਿ ਇਸ ਸਿੱਖੀ ਦੀ ਨੀਂਹ ਅਬ ਚਲ ਜਿਹੜੀ ਵਿਚਲਤ ਹੋਣ ਵਾਲੀ ਨਹੀਂ ਹੈ, ਹਿੱਲਣ ਵਾਲੀ ਨਹੀਂ ਹੈ, ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਹੋਈ ਹੈ। ਔਰ ਸਾਡਾ ਤਾਂ ਇਹੀ ਜਿਹੜਾ ਭਰੋਸਾ ਹੈ, ਯਕੀਨ ਹੈ ਕਿ ਅਕਾਲ ਪੁਰਖ ਦੀ ਫੌਜ ਹੈ ਖਾਲਸਾ, ਔਰ ਸਾਡੇ ਨਿਸ਼ਾਨ ਵੀ ਝੂਲਦੇ ਨੇ ਹਰ ਥਾਂ, ਔਰ ਖਾਲਸੇ ਦੀ ਹਰ ਮੈਦਾਨ ਫਤਿਹ ਵੀ ਹੋਣੀ ਹੈ। ਤੁਸੀਂ ਇਵੇਂ ਹੀ ਥੋੜ੍ਹੇ ਹੀ ਰਹਿਣਾ, ਚੀਕਾਂ ਹੀ ਮਾਰਦੇ ਰਹਿਣਾ, ਜੁੱਤੀਆਂ ਹੀ ਖਾਂਦੇ ਰਹਿਣਾ ਅਲਟੀਮੇਟਲੀ, ਕਿਉਂਕਿ ਤੁਹਾਡੀ ਹੋਣੀ ਮੰਨੂ ਨੇ ਇਹੀ ਲਿਖੀ ਹੋਈ ਹੈ। ਜੀ ਰਾਸਾ ਬਿਲਕੁਲ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।